अस्सलाम वालेकुम नाज़रीन, मैं अजमल सोनी ते तुसीं देख रहे सज्जाद जानी ऑफिशियल। नाज़रीन जी इंडिया पाकिस्तान का मैच लगा, पिछे इंतहा तो ज़्यादा रश आ। 70,000 आवाम स्टेडियम च ते 80,000 कुर्सियां ते बैठी आ ते फैसल रामे मेरे नाल आ ते खामोश हैगा। की गल होई तैनू? यार सोनी पैसे बहुत लगे हुए आ, तू मैनू एवं लै आया अज यार। ਉਹ ਤੇਰੀ ਵੱਡੀ ਕਮੇਟੀ 400 ਦੀ ਹੁੰਦੀ, ਤੇਰੇ ਕੋਲ ਪੈਸੇ ਕਿੱਥੋਂ ਆ ਗਏ? मैं तेन कहना पैसे लगे आ यार। ਚ ਪੈਸੇ ਕਿੱਥੇ ਲੱਗੇ ਆ? यार घर ना कम कराने ते उधर बहुत पैसे लगे आ यार। ਉਹ ਤੇਰੇ ਘਰ ਦੇ ਲੱਗੇ ਤੇ ਮੈਚ ਨਾ ਕੀ ਤਲਕ ਉਹਨਾਂ ਦਾ। ना कीता लग मैं जा ना तेरा वेखदे आ तेरा। ਨਾਜ਼ਰੀਨ ਆਜੋ ਜ਼ਰਾ ਮੇਰੇ ਨਾਲ, ਤੁਹਾਨੂੰ ਵੀ ਮੈਂ ਮੈਚ ਦਾ ਨਜ਼ਾਰਾ ਕਰਾਉਣਾ। ਫੈਸਲ ਇਹ ਟੀਵੀ ਅਗਰ ਤੈਨੂੰ ਮਿਲ ਜਾ ਕੀ ਕਰੇਂਗਾ? ਐਡਾ ਵੱਡਾ ਟੀਵੀ यार एडा वड्डा टीवी घर च नहीं आना सोनी, मैं छोटा जिहा लेना वा टीवी। ਇਹਦਾ ਤੈਨੂੰ 6 ਕਰਾ ਦੇਵਾਂ। ਇਹਦੇ 6 ਨਹੀਂ ਹੋਣੇ, ਇਹਦੇ 4 ਹੋਣੇ ਆ। ਅੱਛਾ ਫੈਸਲ ਸਾਹਿਬ, ਅੱਜ ਦਾ ਮੈਚ ਜਿੱਤਣਾ ਕਿਹਨੇ ਆ? ਇਹ ਗੱਲ ਹੈ ਕਿ ਸੋਨੀ ਸਾਹਿਬ ਕੁਛ ਨਹੀਂ ਕਿਹਾ ਜਾ ਸਕਦਾ। ਦਿਸ ਇਜ਼ ਵੈਰੀ ਟਫ ਪ੍ਰੋਸੀਜਰ। ਇਹ ਬਹੁਤ ਇਸ ਟਾਈਮ ਟਫ ਹੋਇਆ ਹੈ ਮੈਚ, ਤੇ ਜਿੱਤਣਾ ਉਹਨੇ ਹੀ ਹੈ ਜਿਹਨੇ ਮਿਹਨਤ ਕਰਨੀ ਹੈ। ਇਹਨਾਂ ਨੂੰ ਚਾਹੀਦਾ ਸੀਗਾ ਕਿ ਪਹਿਲਾ ਬਾਲ ਟਰਾਈ ਰੱਖਣਾ ਚਾਹੀਦਾ, ਠੀਕ ਹੈ ਨਾ। ਅੱਛਾ ਤੇ ਦੂਸਰੇ ਨੰਬਰ ਤੇ ਕਮ ਤੋਂ ਕਮ 23 ਕਦਮਾਂ ਦੀ ਪਿੱਚ ਹੋਣੀ ਚਾਹੀਦੀ ਆ। ਤੇ ਆ ਕਿੰਨੇ ਕਦਮਾਂ ਦੀ ਹੈ? ਇਹ ਮੇਰਾ ਖਿਆਲ 21 ਕਦਮਾਂ ਦੀ ਹੈ ਤੇ ਬਾਲ ਫਾਸਟ ਆਏਗਾ। ਅਗਰ ਇਹ ਰੱਖ ਲੈਣਾ ਕੰਨ ਤੇ ਇੱਕ ਅੱਧਾ ਕੈਚ ਤੇ ਉਹ ਵੀ ਓਏ ਓਏ ਇਹਨੂੰ ਆ ਜਾ, ਓਏ ਇਹਨੂੰ ਕਿਉਂ ਆਵਾਮ ਨੂੰ ਦੁਖੀ ਕਰੀ ਜਾਂਦੇ ਆ? ਤੂੰ ਇੱਥੇ ਖਲੋ ਜਾ। ਦੁਖੀ ਨਹੀਂ ਹੁੰਦੇ ਪਏ। ਮੈਂ ਯਾਰ ਜ਼ਰਾ ਮੈਚ ਕੋਲੋਂ ਵੇਖਣਾ ਚਾਹ ਰਿਹਾ ਹਾਂ। ਹੁਣ ਇਹਨੂੰ ਇੱਧਰ ਰੱਖੀਦਾ ਵਾ, ਮੇਰੇ ਮੂੰਹ 'ਚ ਦੇ ਮਾਈਕ, ਨਾਸਾਂ 'ਚ ਵਾੜ ਦੇ ਮੇਰੀਆਂ। ਜਿਹੜੀਆਂ ਤੇਰੀਆਂ ਨਾਸਾਂ ਇਹ ਛੋਟਾ ਵਾ। ਮੈਂ ਕਹਿਣ ਡਿਆ ਵਾਂ ਕਿ ਸੋਨੀ ਸਾਹਿਬ ਮੈਚ ਖੇਲਣ ਦੇ ਵੀ ਕੋਈ ਰੂਲ ਨੇ, ਕੋਈ ਪ੍ਰੋਸੀਜਰ ਹੁੰਦੇ ਨੇ। ਨੈਟ ਪ੍ਰੈਕਟਿਸ ਬਹੁਤ ਜ਼ਰੂਰੀ। ਓਏ ਉਰੇ ਆ ਜਾ। लो नाजरीन, फैसल का दिमाग खराब हो गया। आवाम को जरा कमेंट्स लेने मैच के बारे, आवाम को पूछते हैं। कमेंट्स की लेने मैनू पता वा, मेरे को पूछ ले सारा कुछ। हाँ मैनू पूछ ले, तेनू पूछ लवां ये तो अच्छी दाल कित्थों लभदी है? अच्छी दाल इन्हां दी है जिन्हां को मुफ्त खाना। तू तेनू नहीं पता इन्हां दी जिन्हां को तू मुफ्त खाना? दस के इन्हां दी आ कबाबिश वालियां दी। लो जी नाज़रीन, आवाम को पूछते हैं, कमेंट्स लेने मैच के बारे। आ जाओ मेरे नाल जरा। फैसल कप ना पाई, किसी को बिस्तर करा दी। ओए उरे आ जा। ओ परे ओए नहीं पाया। लाओ नाज़रीन, फैसल ने कुट पवा देनी है। ओए आ जाओ जरा। फड़िया जांदा ओए आ जा यार। नहीं फड़िया। अस्सलाम वालेकुम। वालेकुम सलाम। भाई ਤੁਹਾਡੇ ਖਿਆਲ ਨਾਲ ਕੌਣ ਜਿੱਤੇਗਾ ਮੈਚ? इंशाल्लाह पाकिस्तान। ਤੇ ਪਾਕਿਸਤਾਨ ਘਰੋਂ ਖੇਡਣ, ਉਹ ਘਰੋਂ ਖੇਡਣ ਨਹੀਂ ਆਏ। ਅਸੀਂ ਆਪਣੀ ਟੀਮ ਨੂੰ ਸਪੋਰਟ ਕਰ ਰਹੇ। ਉਹਨਾਂ ਨੇ ਪੁੱਛਿਆ ਕੌਣ ਜਿੱਤੇਗਾ। ਨਹੀਂ ਭਾਜੀ ਗੱਲ ਹੈ ਕਿ ਸਾਰੇ ਹੀ ਅਸੀਂ ਪੂਰੀ ਦੁਨੀਆ ਦੇ ਵਿੱਚ ਆਪਣੇ ਹੀ ਹਾਂ। ਅਸੀਂ ਪਿਆਰ ਫੈਲਾਣਾ, ਮੁਹੱਬਤਾਂ ਫੈਲਾਣੀਆਂ, ਸਾਰੇ ਹੀ ਆਪਣੇ ਨੇ। ਉਹਨਾਂ ਨੇ ਮੈਨੂੰ ਅਸੀਂ ਉਹਨਾਂ ਨਾਲ ਪੁੱਛਿਆ- ਲੜਾਈ ਤਾਂ ਨਹੀਂ ਨਾ ਕਰਨੀ, ਅਸੀਂ ਪਿਆਰ ਮੈਨੂੰ ਪੁੱਛਿਆ ਕੌਣ ਜਿੱਤੇਗਾ, ਮੈਂ ਕਿਹਾ ਪਾਕਿਸਤਾਨ। ਮੇਰੀ ਕੋਈ ਉਹਨਾਂ ਨਾਲ ਲੜਾਈ ਤੇ ਨਹੀਂ ਹੈ। ਭਾਜੀ ਮੈਂ ਕਹਿੰਦਾ ਵਾ ਜਿੰਨੇ ਮਿਹਨਤ ਕਰਨੀ ਉਹਨੇ ਜਿੱਤਣਾ ਵਾ। ਮੈਂ ਕਹਿੰਦਾ ਪਾਕਿਸਤਾਨ ਨੇ ਜਿੱਤਣਾ ਤੇ ਭਾਈ इंशाल्लाह। ਫਿਰ ਉਹਨਾਂ ਨੇ ਮਿਹਨਤ ਕੀਤੀ ਹੋਣੀ ਹੈ। इंशाल्लाह। ਤੁਹਾਡਾ ਨਾਮ ਕੀ ਜੀ? मोहम्मद यूसुफ। ਅੱਛਾ ਇਹ ਤਾਂ ਤੁਹਾਡੀ ਮੁਹੱਬਤ ਹੈ ਨਾ ਕਿ ਤੁਸੀਂ ਅੱਜ ਪਾਕਿਸਤਾਨੀ ਕਰਨਗੇ, ਪਾਕਿਸਤਾਨ ਜਿੱਤੇਗੀ। ਵੈਸੇ ਸਾਈਡ ਕਿਹਦੀ ਵੱਡੀ ਆ, ਪਾਕਿਸਤਾਨ ਦੀ ਜਾਂ ਇੰਡੀਆ ਦੀ? ਦੋਨੋਂ ਸਾਈਡ ਜਿਹੜੀ ਬੈਲੈਂਸ ਨੇ। ਤੇ ਫਿਰ ਤੇ ਜਿੱਤ ਹਾਰ ਮੁਸ਼ਕਲ ਆ, ਫਿਰ ਪਤਾ ਹੀ ਨਹੀਂ ਕਿਹਨੇ ਜਿੱਤਣਾ ਵਾ। ਓਏ ਫੇਰ ਵੀ ਹਾਰ ਜਿੱਤ ਹੋਣੀ ਆ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਚ ਦਾ ਫੈਸਲਾ ਹੀ ਨਹੀਂ ਹੋਣਾ। ਨਹੀਂ ਭਾਜੀ ਇਹ ਦੋਵੇਂ ਸਾਈਡਾਂ ਬਰਾਬਰ ਨੇ, ਉਹਨਾਂ ਕੋ ਪੁੱਛਣਾ ਜ਼ਰਾ। ਬੈਲੈਂਸ ਨੇ। ਕਹਿੰਦੇ ਬੈਲੈਂਸ ਆ ਦੋਵੇਂ ਸਾਈਡਾਂ। ਕੀ ਗੱਲ ਭਾਜੀ, ਅੱਧਾ ਕਿਲੋ ਦੀਆਂ ਟੀਮਾਂ ਕੀ ਗੱਲ ਕਰਦੇ ਪਏ ਬੈਲੈਂਸ? ਨਾਜ਼ਰੀਨ ਫੈਸਲ ਦੀ ਤਬੀਅਤ ਲੱਗਦਾ ਅੱਜ ਆਊਟ ਹੋਈ ਆ, ਕਿਸੇ ਹੋਰ ਕੋ ਵੀ ਚੱਲਦੇ ਆ ਜ਼ਰਾ। अस्सलाम वालेकुम जी। ਵਾਲੇਕੁਮ ਸਲਾਮ। ਭਾਜੀ ਕੀ ਨਾਮ ਤੁਹਾਡਾ? ਅਜ਼ੀਜ਼। ਲਓ ਜੀ ਅਜ਼ੀਜ਼ ਸਾਹਿਬ, ਤੁਹਾਨੂੰ ਇਸ ਟਾਈਮ ਕਿਹੜੀ ਟੀਮ ਅਜ਼ੀਜ਼ ਹੈ, ਇੰਡੀਆ ਕਿ ਪਾਕਿਸਤਾਨ? ਪਾਕਿਸਤਾਨ। ਯਾਰ ਗੱਲ ਸੁਣ, ਵੈਸੇ ਭਾਈ ਮੇਰੀ ਗੱਲ ਦਾ ਗੁੱਸਾ ਨਾ ਕਰਨੀ। ਆਪਣੇ ਵਿੱਢ ਦੇ ਹਿਸਾਬ ਦੇ ਨਾਲ ਵੇਖ, ਯਾਨੀ ਕਿ ਤੂੰ ਕ੍ਰਿਕਟ ਵੇਖੀ ਜਾਣ, ਕੁਸ਼ਤੀਆਂ ਵੇਖ ਜਾ ਕੇ ਭਰਾਵਾ। ਹਾਂ ਉਹ ਕੀ ਅੰਡਰਟੇਕਰ ਆ? ਮੇਰੇ ਹਿਸਾਬ ਨਾਲ ਲੰਗਰ ਟੇਕਰ ਆ। ਉਹ ਫੈਸਲ ਜਾਣਦੇ ਯਾਰ ਕਿੱਧਰਲੇ ਪਾਸੇ ਤੁਰ ਪਿਆ। ਅੱਛਾ ਭਾਜੀ ਪਾਕਿਸਤਾਨ ਦੀ ਸਾਈਡ ਭਾਰੀ ਹੈ ਇੰਡੀਆ ਦੀ? ਪਾਕਿਸਤਾਨ। ਨਹੀਂ ਫਿਲਹਾਲ ਇਧਰਲੀ ਭਾਰੀ ਹੋਆ, ਜਿੱਡੀ ਮਾਸ਼ਾਅੱਲਾ ਜਿੱਡਾ ਵਿੱਢ ਵਾ ਇਹ ਹੀ ਭਾਰੀ ਆ। ਫੈਸਲ ਮੇਰਾ ਮਤਲਬ ਮੈਂ ਟੀਮ ਦਾ ਪੁੱਛ ਰਿਹਾ ਵੀ ਕਿਹੜੀ ਸਾਈਡ ਤੋਂ ਮਰਾਦ, ਵੀ ਕਿਹੜੀ ਟੀਮ ਵਜ਼ਨੀ ਹੈ, ਯਾਨੀ ਕਿ ਭਾਰੀ ਤੋਂ ਮਰਾਦ ਪਲੇਅਰ ਅੱਛੇ ਆ। ਇਹਨਾਂ ਦਾ ਤਲਕ ਹੀ ਕੋਈ ਨਹੀਂ ਹੋਣਾ ਕ੍ਰਿਕਟ ਨਾਲ। ਇੱਕ ਓਵਰ 'ਚ ਕਿੰਨੇ ਬਾਲ ਹੁੰਦੇ ਆ? ਉਹ ਕਹਿੰਦੇ ਮੈਂ ਵਾਲ ਕਟਾ। ਹੈ 6। ਝੂਠ, ਇੱਕ ਹੀ ਬਾਲ ਸਿੱਟੀ ਦਾ 6 ਵਾਰੀ। ਲਓ ਜੀ ਤੁਸੀਂ ਗਲਤ ਕਹਿਤਾ, ਤੁਸੀਂ ਸਵਾਲ ਦਾ ਜਵਾਬ ਹੀ ਗਲਤ ਦੇ ਦਿੱਤਾ। ਬੱਲੇ ਦੀ ਹਾਈਟ ਕਿੰਨੀ ਹੁੰਦੀ ਆ? ਇਹ ਨਹੀਂ ਪਤਾ ਭਾਈ ਮੈਨੂੰ। ਤੇ ਫਿਰ ਕ੍ਰਿਕਟ ਖੇਡੀ ਜਾਂਦੇ ਯਾਰ, ਕ੍ਰਿਕਟ ਪਤਾ ਹੀ ਨਹੀਂ ਹੈਗਾ ਤੁਹਾਨੂੰ। ਯਾਰ ਫੈਸਲ ਤੈਨੂੰ ਇਸ ਗੱਲ ਨਾਲ ਕੀ ਪਿਆ, ਅਗਰ ਇੱਕ ਬੰਦੇ ਨੂੰ ਬੱਲੇ ਦੀ ਲੈਂਥ ਦਾ ਨਹੀਂ ਪਤਾ, ਇਹਦਾ ਮਤਲਬ ਇਹਨੂੰ ਕ੍ਰਿਕਟ ਦਾ ਸ਼ੌਕ ਨਹੀਂ ਹੈਗਾ। ਤੁਹਾਨੂੰ ਕ੍ਰਿਕਟ ਦਾ ਸ਼ੌਕ ਹੈਗਾ? ਕ੍ਰਿਕਟ ਖੇਡੀ ਕਦੇ? ਬੈਟਸਮੈਨ ਸੀ ਕਿ ਬੋਲਰ? ਦੋਨੇ ਹੀ। ਦੋਨੇ ਹੀ ਸੀ। ਤੇ ਦੋਨੇ ਕਿਸ ਤਰ੍ਹਾਂ, ਯਾਨੀ ਕਿ ਬੰਦਾ ਇੱਕ ਹੁੰਦਾ ਜਾਂ ਬੈਟਸਮੈਨ ਹੁੰਦਾ ਜਾਂ ਬੋਲਰ ਹੁੰਦਾ? ਇਸ ਸਮੇਂ ਦੱਸੋ ਕਿ ਪਾਕਿਸਤਾਨ ਜਿੱਤੇਗਾ ਇਹਦਾ ਮੈਚ ਜਾਂ ਇੰਡੀਆ ਹਰੇਗਾ? ਇੰਡੀਆ ਹਰੇਗਾ ਇਨਸ਼ਾਅੱਲਾ। ਪਾਕਿਸਤਾਨ ਜਿੱਤੇਗਾ। ਅੱਛਾ ਪਾਕਿਸਤਾਨ ਜਿੱਤੇਗਾ। ਲਓ ਜੀ ਉਹਨਾਂ ਦੀਆਂ ਮੁਹੱਬਤਾਂ ਪਾਕਿਸਤਾਨ ਦੇ ਨਾਲ ਹੀ ਆ, ਉਲਟ ਪੁਲਟ ਕਰਕੇ ਵੀ। ਇਧਰੋਂ ਨੇ ਪਾਕਿਸਤਾਨ ਚ ਪੁੱਛਣ ਨੇ, ਤੂੰ ਉਹਨਾਂ ਕੋ ਪੁੱਛੇਗਾ ਉਹ ਇੰਡੀਆ ਵਾਲੇ ਇੰਡੀਆ ਨੂੰ ਕਹਿਣਗੇ। ਹੁਣ ਮੈਂ ਚਿੰਗਜੀ ਕਰਾ ਕੇ ਅੰਮ੍ਰਿਤਸਰ ਚੱਲ ਜਾਵਾਂ।
ਲਓ ਜੀ ਇੱਕ ਹੋਰ ਮੇਰੇ ਦੋਸਤ ਲਾਗੇ ਬੈਠੇ ਆ अस्सलाम वालेकुम जी वालेकुम अस्सलाम जी की हाल है जी ਕੀ ਹਾਲ ਭਾਈ ਜੀ अस्सलाम वालेकुम ਤਬੀਅਤ ਸੇ ਠੀਕ अल्हम्दुलिल्लाह जी अल्लाह का एहसान तुम सुनाओ ਸਰ ਤੁਸੀਂ ਮੈਚ 'ਚ ਬਹੁਤ ਮਗਨ ਹੋਏ ਆ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਓਏ ਉਂਝ ਹੀ ਕੀਤਾ ਵਾ ਹੁਣ ਉਂਝ ਵੀ ਨਾ ਕਰਾਂ ਯਾਰ ਕੀਤਾ ਤੂੰ ਮੇਰਾ ਹੀ ਤਰੋ ਕਢਾਤਾ ਵਾ ਉਹ ਪਹਿਲ ਮੇਰੇ ਕੋ ਪਿਛਲੀ ਵਾਰੀ ਨਹੀਂ ਨਾ ਹੋਇਆ ਮੈਂ ਉਹ ਆਦਗੀ ਕੀਤਾ ਹੀ ਪਿਛਲੀ ਵਾਰੀ ਤੇਰੀ ਵਕਤ ਭਾਈ ਚੁੱਪ ਕਰਕੇ ਹਾਂਜੀ ਕੀ ਦੱਸ ਰਹੇ ਨੇ ਕੀ ਇਸ ਟਾਈਮ ਤੁਸੀਂ ਕਮੈਂਟਸ ਦੇ ਰਹੇ ਮੈਚ ਦੇ ਬਾਰੇ सर मैच इंशाल्लाह पाकिस्तान विन करेगा और बहुत अच्छा है मतलब ऐसे में अपना साढ़े जो प्लेयर है बहुत अच्छा मतलब उन्होंने हिकमत अमली जा रही है बड़ा अच्छा खेल रहे हैं और इंशाल्लाह पाकिस्तान विन करेगा ਯਾਨੀ ਕਿ ਇੰਡੀਆ ਦਾ ਪ੍ਰੈਸ਼ਰ ਹੈ ਇਸ ਟਾਈਮ बहुत अच्छा प्रेशर है जी और इसी तरह खेलते रहें और अच्छे मार्जिन है इंशाल्लाह से उन्होंने हरावांगे इंशाल्लाह और इसी वर्ल्ड कप विन करना है इंशाल्लाह ਭਾਜੀ ਉਹ ਲੇਕਿਨ ਇੰਜ਼ਮਾਮੁਲ ਹੱਕ ਨਹੀਂ ਨਾ ਹੈਗਾ ਤੇ ਉਹ ਇੰਜ਼ਮਾਮ ਹੋਣਾ ਚਾਹੀਦਾ ਵੇ ਉਸ ਤੋਂ ਬਾਅਦ ਆਕਬ ਜਵੇਦ ਵੀ ਨਹੀਂ ਹੈਗਾ ਉਹ ਕੰਮ ਤੇ ਗਏ ਆ ਓਏ ਉਹਨੂੰ ਤਾਂ ਕ੍ਰਿਕਟ ਛੱਡਿਆ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਆ। ਨਹੀਂ ਹੁਣ ਵਕਾਰ ਯੂਨਸ ਚਲੋ ਪਾ ਲੈਂਦੇ ਤੂੰ ਉਹਦੀ ਜਗ੍ਹਾ ਬੇਕਾਰ ਯੂਨਸ ਬਣ ਜਾ ਅੱਛਾ ਭਾਈ ਤੁਸੀਂ ਦੱਸੋ ਕਿ ਇੰਡੀਆ ਕਿੰਨੇ ਸਕੋਰ ਬਣਾਏਗਾ ਕਿੰਨੇ ਕੁ ਦਾ ਟਾਰਗੇਟ ਅੰਦਾਜ਼ਨ ਦੇ ਦੇਗਾ ਇਹ ਜੀ ਅਗਰ 150 ਵੀ ਕਰ ਲੈਣ ਨਾ ਤੇ इंशाल्लाह ਅਸੀਂ ਬੜੀ ਆਸਾਨੀ ਨਾਲ ਚੇਸ ਕਰ ਲੈਣਾ इंशाल्लाह ਪਾਕਿਸਤਾਨ ਦੇ ਬੈਟਸਮੈਨ ਅੱਛੇ ਨੇ इंशाल्लाह जी बाबर आजम जिंदाबाद अपना फखर आलम जो है कि नाम ਦਾ ਫਖਰ ਜ਼ਮਾਨ फखर जमान जिंदाबाद माशाल्लाह बाकी जो सारे जितने प्लेयर है बहुत अच्छे माशाल्लाह ਉਹਨਾਂ ਦਾ ਹੈ ਕਿ ਆਸਾਨੀ ਨਾਲ ਚੇਸ ਕਰ ਲੈਣਗੇ इंशाल्लाह ਬਾਬਰ ਆਜ਼ਮ ਇੱਕ ਅੱਛੀ ਮਾਰਦਾ ਯਾਰ ਓਏ ਉਹ ਬੈਟਸਮੈਨ ਆ ਕਿੱਕ ਮਾਰਦੀ ਕਿ ਜੈਕੀ ਚਾਨਾ ਹੋ ਅੱਛਾ ਸਹੀ ਗੱਲ ਹੈ ਸਰਫਰਾਜ਼ ਇਹਨਾਂ ਦਾ ਗੋਲਚੀ ਆ ਨਾ ਪੈਸਾ ਓਏ ਹਾਲ ਤੇ ਮਸ਼ਹੂਰੀ ਆਉਣ ਡਈ ਆ ਕੀ ਕਰੀ ਜਾਨਾ ਓਏ ਸ਼ੈਂਪੂ ਮੈਂ ਯੂਜ਼ ਕਰਦਾ ਵਾਂ ਮਸ਼ਹੂਰੀ ਸ਼ੈਂਪੂ ਦੀ ਆ ਨਾ ਤੁਹਾਨੂੰ ਬੋਲਰ ਕਿਹੜਾ ਪਸੰਦ ਆ ਪਾਕਿਸਤਾਨ ਦਾ पाकिस्तान से जी माशाल्लाह नवा लड़का आया हारिस राव बहुत अच्छा है जी माशाल्लाह और दूसरा अपना हसन अली ये भी बहुत अच्छा है शाहीन अफरीदी ने इतनी अच्छी बॉलिंग की थी जी माशाल्लाह 2 आउट करते उन्होंने मेन प्लेयर और शादाब भी बहुत अच्छा है और मतलब सारे बॉलर बहुत अच्छे ने अच्छी बॉलिंग इसमें कर रहे हैं बड़ा प्रेशर उन्होंने किया होया इंडिया के ऊपर ਅੱਛਾ ਸਰ ਤੁਸੀਂ ਕਹਿ ਰਹੇ ਕਿ ਉਹ ਬੋਲਰ ਬਹੁਤ ਅੱਛੇ ਫੈਸਲ ਕਹਿੰਦਾ ਮੇਰੇ ਵਰਗਾ ਬੋਲਰ ਕੋਣ ਮੈਂ ਇੱਕ ਓਵਰ 'ਚ 8 ਆਊਟ ਕੀਤੇ ਆ ਕਹਿ ਰਿਹਾ फैसल साहब की क्या बात है जी फैसल साहब तो एक ओवर 36 भी आउट कर देने की गल कोई नहीं हैगी ਦਰਅਸਲ ਥੋੜਾ ਜਿਹਾ ਯਾਨੀ ਕਿ ਨਾ ਕਨਫਿਊਜ਼ਨ ਹੈਗੀ ਇਹਨਾਂ ਨੂੰ ਚਾਹੀਦਾ ਕਿ ਕੰਨ ਤੇ ਇੱਕ ਹੱਥ ਦਾ ਕੈਚ ਹੁੰਦਾ ਹੈ ਉਹ ਰੱਖਣ ਸਟੇਡੀਅਮ 'ਚ ਲੱਗੇ ਇੱਕ ਹੱਥ ਦਾ ਕੈਚ ਕੰਧ ਨਾ ਠੀਕ ਹੈ ਨਹੀਂ ਜਿਹੜੀ ਗੱਲ ਰੂਲ ਦੀ ਹੈਗੀ ਹੈ, ਉਸ ਤੋਂ ਬਾਅਦ ਇਹਨੂੰ ਚਾਹੀਦਾ ਬਾਲ ਵੀ ਏਡੇ ਤੇਜ਼ ਨਾ ਕਰਾਣ ਯਾਰ ਕੋਈ ਰੇਡ ਕੇ ਬਾਲ ਕਰਾਣ ਅੱਛਾ ਯਾਨੀ ਕਿ ਕ੍ਰਿਕਟ ਖੇਡਣ ਯਾਰ ਅੱਛੇ ਲੈਵਲ ਤੇ ਖੇਡਣ ਉਹ ਜ਼ਿਆਦਾ 20 ਮੈਚ 'ਚ ਕਿੰਨੇ ਸਕੋਰ ਬਣਾਏ ਮੈਂ ਭਾਜੀ 163 ਮੇਰਾ ਯਾਨੀ ਕਿ ਵਰਲਡ ਰਿਕਾਰਡ ਸੀਗਾ 163 ਕੀਤਾ ਸੀ ਮੈਂ ਕਿੰਨੇ ਓਵਰਾਂ 'ਚ ਭਾਜੀ 9 ਓਵਰਾਂ 'ਚ ਕਿਸੇ ਨੇ ਆਧਾਰ ਕੀਤਾ ਤੂੰ ਇਹ ਭਾਜੀ ਹੈ इन्होंने मोबाइल से बनाई है जी ਅੱਛਾ ਮੋਬਾਈਲ ਤੇ ਬਣਾਈ ਆ मोबाइल की गेम ਵੈਰੀ ਗੁੱਡ ਆ ਗੱਲ ਆ ये इंशाल्लाह इंग्लैंड भी न्यूजीलैंड भी और इंडिया भी इंशाल्लाह ਅਸੀਂ ਇਸ ਮੈਦਾਨ ਦੇ ਵਿੱਚ ਇਹਨਾਂ ਨੂੰ ਪਛਾੜਾਂਗੇ ਜਿੱਦਾਂ ਇਹਨਾਂ ਨੇ ਸਾਨੂੰ ਪੂਰੇ ਇੰਟਰਨੈਸ਼ਨਲ ਲੈਵਲ ਤੇ ਗੰਦਾ ਕੀਤਾ ਇੰਗਲੈਂਡ ਨੇ ਨਾ ਆ ਕੇ ਔਰ ਨਿਊਜ਼ੀਲੈਂਡ ਨੇ ਆ ਕੇ ਇੱਥੇ ਸਾਡਾ ਜਿਹੜਾ ਆਪਣਾ ਟੂਰ ਕੈਂਸਲ ਕਰ ਦਿੱਤਾ ਉਹ ਇੰਸ਼ਾਅੱਲਾ ਇਸ ਕ੍ਰਿਕਟ ਦੇ ਮੈਦਾਨ 'ਚ ਅਸੀਂ ਬੇਨਕਾਬ ਕਰਾਂਗੇ ਇੰਸ਼ਾਅੱਲਾ ਨਾਜ਼ਰੀਨ ਦੋਸਤਾਂ ਨੇ ਬੜੀ ਅੱਛੀ ਗੁਫ਼ਤਗੂ ਕੀਤੀ ਆ ਕਿ ਇਨਸ਼ਾਅੱਲਾ ਵਰਲਡ ਕੱਪ ਜਿੱਤ ਕੇ ਵੀ ਆਵਾਂਗੇ ਤੇ ਨਾਲੇ ਨਾ ਅਸੀਂ ਜਿੱਤ ਕੇ ਨਾ ਅਸੀਂ ਕਿਸੇ ਨਾਲ ਲੜਾਈ ਨਹੀਂ ਕਰਨੀ ਅਸੀਂ ਗਲੇ ਲਾਵਾਂਗੇ ਕ੍ਰਿਕਟ ਕਹਿੰਦੇ ਪਾਕਿਸਤਾਨ 'ਚ ਨਾ ਗੁੱਲੀ ਡੰਡਾ ਖੇਡ ਕੇ ਵੇਖ ਲੈਣਾ ਉਹ ਤੇਰੀ ਖੇਡ ਲੈਣਾ ਬੰਟੇ ਖੇਡ ਲੈਣਾ ਗਿੱਚੀ ਭੰਨ ਪਕੌੜਾ ਟਿੱਪੂ ਗੋਲ ਗਰਮ ਕੁਝ ਖੇਡ ਲੈਣ ਸਾਡੇ ਨਾਲ ਤੂੰ ਫੈਸਲ ਕਿੱਥੇ ਹੱਲ ਕਿਤੇ ਝਲੂੰਗੀ ਚੋਂ ਨਹੀਂ ਬਾਹਰ ਆਇਆ ਯਾਰ ਗੱਲ ਕਰਨ ਦਾ ਮਕਸਦ ਇਹ ਹੈ ਕਿ ਅਲਹਮਦੁਲਿਲਾ ਸਾਰੀਆਂ ਹੀ ਗੇਮਾਂ ਦੇ ਬਾਂਦਰ ਕਿਲਾ ਬਾਂਦਰ ਸਾਡੇ ਨਾਲ ਹੀ ਹੈ ਭਾਜੀ ਜਿਹੜਾ ਮਰਜ਼ੀ ਖੇਡ ਲੈਣਾ ਸੀ ਹਾਜ਼ਰ ਹਾਂ ਅਸੀਂ ਪਿਆਰ ਵੰਡਣ ਵਾਲੇ ਹਾਂ ਇਨਸ਼ਾਅੱਲਾ ਤਾਲਾ ਅਸੀਂ ਇਹਨਾਂ ਨੂੰ ਗੇਮਾਂ ਖੇਡਾਂਗੇ ਮੈਂ ਇਹਨਾਂ ਨੂੰ ਦੱਸਾਂਗਾ ਕਿ ਲੁੱਡੋ ਦੇ ਵਿੱਚ ਗੋਟੀ ਚੀਟੇ ਕਿਵੇਂ ਲਾਈਦੀ ਇਹ ਵੀ ਮੈਂ ਦੱਸਾਂਗਾ ਇਹਨਾਂ ਨੂੰ ਤੂੰ ਬਸ ਕਰ ਐਡਾ ਇੰਜੀਨੀਅਰ ਨਾਜ਼ਰੀਨ ਫੈਸਲ ਤੁਰ ਪਿਆ ਹੋਰ ਪਾਸੇ ਆਹੋ ਤੇ ਕਿਸੇ ਹੋਰ ਕੋ ਚੱਲਦੇ ਆਜੋ ਮੇਰੇ ਨਾਲ ਲਓ ਜੀ ਵਨਸ ਅਗੇਨ ਨਾਜ਼ਰੀਨ ਫੇਰ ਅਸੀਂ ਦੀ ਕਬਾਬਸ਼ ਸਟੇਡੀਅਮ 'ਚ ਉਹ ਮੇਰਾ ਮਤਲਬ ਉਹਨਾਂ ਦੇ ਲਾਗੇ ਮੈਚ ਲੱਗਾ ਹੋਇਆ ਆਵਾਮ ਦੇਖ ਰਹੀ ਆ ਤੇ ਜਰਾ ਫੈਸਲ ਸਾਹਿਬ ਤੁਹਾਨੂੰ ਪਤਾ ਕਿ ਤਬਸਰਾ ਨਿਗਾਰ ਨੇ ਕ੍ਰਿਕਟ ਬਹੁਤ ਇਹਨਾਂ ਦੇ ਅੰਦਰ ਕ੍ਰਿਕਟ ਬੜੀ ਹੋਈ ਆ ਇਹਨਾਂ ਦੇ ਅੰਦਰ ਕੱਲ੍ਹ ਨੇ ਉਲਟੀ ਕੀਤੀ ਤੇ 2 ਗੇਂਦਾਂ ਤੇ ਇੱਕ ਬੱਲਾ ਨਿਕਲਿਆ ਇੰਨਾ ਕ੍ਰਿਕਟ ਨਾਲ ਪਿਆਰ ਕਰਦੇ ਅੱਛਾ ਫੈਸਲ ਸਾਹਿਬ ਅਗਰ 200 ਸਕੋਰ ਬਣਾ ਲਿਆ ਇੰਡੀਆ ਨੇ ਤੇ ਕੀ ਬਣੇਗਾ 200 ਨਾਲ ਕੁਝ ਵੀ ਨਹੀਂ ਬਣ ਸਕਦਾ 200 ਨਾਲ ਕੀ ਬਣਦਾ ਮਹਿੰਗਾਈ ਜਿੰਨੀ ਹੋ ਗਈ ਹੈ ਇਸ ਮੁਲਕ ਦੇ ਵਿੱਚ 200 ਰੁਪਏ ਨਾਲ ਕੀ ਯਾਨੀ ਕਿ ਕਮ ਤੋਂ ਕਮ 100-150 ਰੁਪਏ ਤੇ ਮੇਰਾ ਬੇਟਾ ਖਰਚ ਲੈਂਦਾ ਉਹ ਭਾਈ ਮੈਂ ਸਕੋਰਾਂ ਦੀ ਗੱਲ ਕਰਦਾ ਤੂੰ 200 ਰੁਪਈਆ ਨੂੰ ਤੁਰ ਪਿਆ ਅੱਛਾ 200 ਸਕੋਰ ਅਗਰ 200 ਸਕੋਰ ਕਰ ਲੈਣ ਫਿਰ ਉਹਨਾਂ ਦਾ ਤਾਨਾ ਠੀਕ ਆ ਨਿਸ਼ਾਨਾ ਜਿਹਦਾ ਠੀਕ ਹੋਏਗਾ ਜ਼ਿਆਦਾ ਖਰੋਟ ਉਹੀ ਜਿੱਤੇਗਾ ਏ ਕ੍ਰਿਕਟ ਹੋ ਰਹੀ ਤੇਰੇ ਪਿੱਛੇ ਅੱਛਾ ਕ੍ਰਿਕਟ ਹੋ ਰਹੀ ਪਿੱਛੇ ਲੇਕਿਨ ਗੱਲ ਇਹ ਹੈ ਕਿ ਰਸਾਕਸ਼ੀ ਜਿਹੜੀ ਹੈ ਨਾ ਜਿਹੜਾ ਆਪਣੇ ਵੱਲ ਖਿੱਚੂਗਾ ਨਾ ਉਹ ਵਾਹਦ ਗੇਮ ਜਿਹੜਾ ਪਿੱਛੇ ਰਹਿਣ ਵਾਲਾ ਜਿੱਤ ਜਾਂਦਾ ਤੇ ਉਹ ਅਗਰ ਰੱਸੇ ਨਾਲ ਤੇਰਾ ਗਲਾ ਸੀ ਬੰਨ ਕੇ ਤੈਨੂੰ ਕਿਤੇ ਮਾੜਾ ਜਿਹਾ ਤੇਰਾ ਸਾਹ ਬੰਦ ਕਰ ਦਈਏ ਤੈਨੂੰ ਕੈਸਾ ਲੱਗੇ ਅਗਰ ਉਧਰੋਂ ਪੁੱਛ ਲਈਏ ਨਾ ਉਹ ਜਰਾ ਉਹ ਆਹ ਵਾਲਾ ਨਾਜ਼ਰੀਨ ਆਓ ਜਰਾ ਕਹਿੰਦੇ ਉਧਰੋਂ ਵੀ ਪੁੱਛ ਲਈਏ ਲਓ ਜੀ ਨਾਜ਼ਰੀਨ ਅਸੀਂ ਆ ਗਏ ਇਸ ਟਾਈਮ ਦੀ ਕਬਾਬਸ਼ ਤੇ ਇਹ ਦੇਖੋ ਇਹ ਤੇਰਾ ਹੱਥ ਲੱਗ ਗਿਆ ਹੁਣ ਮੈਂ ਖਾਣਾ ਵਾਂ ਭਲਾ ਉਹ ਤੈਨੂੰ ਹੋਰ ਲਵਾ ਦਿੰਦਾ ਮੈਂ ਹੋਰ ਲਵਾ ਦਿੰਦਾ ਮੈਂ ਜਾ ਯਾਰ ਕੰਮ ਕਰ ਅੱਗੇ ਮਹਿੰਗਾਈ ਪਤਾ ਕਿੰਨੀ
200 ਸਕੋਰ ਕਰ ਲੈਣਾ ਤੇ ਇਹ ਕਰ ਲੈਣਾ ਤੇ ਉਹ ਮੇਰੇ ਵੱਲੋਂ ਜਿੰਨੇ ਮਰਜ਼ੀ ਕਰ ਮੈਂ ਤੇ ਵੇਖਦਾ ਹੀ ਨਹੀਂ, ਸਿੱਧੀ ਸਾਫ਼ ਗੱਲ ਹੈ। ਅੱਛਾ, ਅਗਰ ਪਾਕਿਸਤਾਨ ਜਿੱਤ ਗਿਆ ਤੇ ਇਹ ਸਾਰਾ ਸੈਟਅਪ ਜਿਹੜਾ ਤੂੰ ਲਵਾਇਆ ਕੀ ਕਰਾਂਗੇ ਇਹਦਾ? ਅਗਰ ਪਾਕਿਸਤਾਨ ਜਿੱਤ ਗਿਆ ਨਾਜ਼ਰੀਨ ਦੀ ਕਬਾਬਸ਼ ਡੇਰਾ ਉਸਮਾਨ ਸਾਹਿਬ ਦਾ ਐਲਾਨ ਹੈ, ਅਗਰ ਪਾਕਿਸਤਾਨ ਜਿੱਤ ਗਿਆ ਤੇ ਅੱਜ ਦਾ ਖਾਣਾ ਸਾਰਿਆਂ ਨੂੰ ਮੁਫਤ ਹੈ। ਲਾਜੀ ਦੇਖੋ ਕਿੱਡਾ ਵੱਡਾ ਐਲਾਨ ਕਰਤਾ ਦੀ ਕਬਾਬਸ਼ ਵਾਲੇ ਭਾਈ, ਤੁਸੀਂ ਐਲਾਨ ਕੀਤਾ ਹੈ? ਬਿਲਕੁਲ ਕੀਤਾ ਜੀ। ਅਗਰ ਪਾਕਿਸਤਾਨ ਜਿੱਤ ਗਿਆ ਇਨਸ਼ਾਅੱਲਾ ਜਿੰਨੇ ਬੰਦੇ ਬੈਠੇ ਆ ਸਭ ਨੂੰ ਖਾਣਾ ਮੇਰੇ ਵੱਲੋਂ। ਵਾਹ ਜੀ ਵਾਹ। ਲਓ ਜੀ ਨਾਜ਼ਰੀਨ, ਬੜੀ ਵੱਡੀ ਪੇਸ਼ਕਸ਼ ਹੈ ਤੇ ਹੁਣ ਦੁਆ ਕਰੋ। ਓਏ ਮੈਂ ਆਪਣੇ ਬੱਚਿਆਂ ਨੂੰ ਸੱਦ ਲਾਂ ਯਾਰ, ਮੈਂ ਆਪਣੇ ਬੱਚਿਆਂ ਨੂੰ ਸੱਦ ਲਾਂ ਸੁਣੀ ਹੈ। ਓ ਖੁਦਾ, ਓ ਬੱਸ ਕਰ ਜਾਏ। ਲਓ ਜੀ ਨਾਜ਼ਰੀਨ ਦੀ ਕਬਾਬਸ਼ ਡੇਰੇ ਤੇ ਆ ਜਾਓ। ਉਹ ਯਾਰ ਥੱਲੇ ਇੱਥੇ ਰੱਖ, ਇੱਥੇ ਰੱਖ, ਇੱਥੇ ਆਵਾਜ਼ ਆਏਗੀ ਮੇਰੀ। ਨਾਜ਼ਰੀਨ ਦੀ ਤੇਰੇ ਮੈਂ ਮੂੰਹ ਤੇ ਮਾਰ ਦੇਣੀ ਸੋਣੀ ਯਾਰ। ਅੱਛਾ ਜੀ, ਨਾਜ਼ਰੀਨ ਦੀ ਕਬਾਬਸ਼ ਡੇਰੇ ਤੇ ਤੁਸੀਂ ਆ ਜਾਓ ਤੇ ਖਾਣਾ ਮੁਫਤ। ਅਗਰ ਇਹਨਾਂ ਦੀ ਟੀਮ ਜਿੱਤ ਗਈ, ਤੁਹਾਡੀ ਇਹਨਾਂ ਦੀ ਟੀਮ ਕਿਹੜੀ? ਤੁਹਾਡੀ ਟੀਮ ਕਿਹੜੀ ਆ? ਪਾਕਿਸਤਾਨ ਕੀ ਹੋ ਪਾਕਿਸਤਾਨ ਜਿੱਤ ਗਿਆ ਫੇ? ਪਾਕਿਸਤਾਨ ਜਿੱਤ ਗਿਆ ਤੇ ਸਾਰਿਆਂ ਨੂੰ ਖਾਣਾ ਫ੍ਰੀ। ਤੇ ਜੇ ਇੰਡੀਆ ਹਾਰ ਗਈ ਫੇ? ਇੰਡੀਆ ਹਾਰ ਗਈ ਫਿਰ ਵੀ ਸਾਰਿਆਂ ਨੂੰ ਖਾਣਾ ਫ੍ਰੀ। ਭਾਈ ਇਹ ਕਿਤੇ ਨਿਕਲ ਹੀ ਨਾ ਜੇ। ਭਾਈ ਨੂੰ ਪਹਿਲੇ ਵੇਖ ਲੈ, ਇਹਨੂੰ ਕਿ ਪਹਿਲੇ ਰੋਟੀ ਖਵਾ ਦੇ, ਬਾਅਦ ਚ ਪਤਾ ਨਹੀਂ ਖਵਾਏ ਕਿ ਨਾ ਖਵਾਏ, ਕੀ ਕਰ ਲੈਣਾ। ਆਪਾਂ ਦੋਵਾਂ ਨੂੰ ਖਵਾ ਦੇ ਭਾਈ, ਸਾਰਿਆਂ ਨੂੰ। सारे को खुआ दो। आज सारे दोस्तों को ये ऐलान करके बताया जाता है कि अगर हमारा मुल्क मैच जीतता है तो उस्मान साहब की तरफ से सबको खाना मुफ्त मिलेगा। ते मैच तो बाद तुसी आप ही लभना उस्मान साहब नू। ਨਾਜ਼ਰੀਨ, ਮੇਰਾ ਨਾਮ ਨੰਨਾ ਮੁੰਨਾ, ਇਹਨੇ ਕਿ ਤਮਾਸ਼ਾਈ ਮੈਚ ਵੇਖ ਰਿਹਾ ਪਾਕਿਸਤਾਨ ਦਾ, ਤੇ ਇਹਦੇ ਨਾਲ ਕਰਦੇ ਆ ਗੱਲਬਾਤ। ਦੋਸਤ ਕੀ ਨਾਮ ਆਪਣਾ? ਮੁਹੰਮਦ ਜ਼ੁਰੈਨ ਖਾਨ। ਹਾਂ ਨਾਜ਼ਰੀਨ, ਤੁਸੀਂ ਨਾਂ ਸੁਣ ਲਿਆ ਇਹਦਾ। ਆਹੋ, ਤੁਸੀਂ ਕਿਹੜੀ ਟੀਮ ਦੀ ਸਪੋਰਟ ਕਰ ਰਹੇ ਹੋ? ਅਸੀਂ ਪਾਕਿਸਤਾਨ ਨੂੰ ਸਪੋਰਟ ਕਰਦੇ ਪਏ ਆ। ਇਨਸ਼ਾਅੱਲਾ ਪਾਕਿਸਤਾਨ ਜਿੱਤੇਗਾ। ਇੰਡੀਆ ਦੇ ਦਿਨੇ ਆਊਟ ਹੋ ਗਏ ਆ, ਪਤਾ ਕਿਉਂ ਆਊਟ ਹੋਏ? ਠੰਡ ਹੋ ਗਈ ਸੀ, ਮੌਸਮ ਜ਼ਰਾ ਚੇਂਜ ਹੋ ਗਿਆ ਸੀ, ਇਸ ਵਜ੍ਹਾ ਜ਼ਰਾ ਇੰਡੀਆ ਹਾਰਿਆ। ਜਰਾਬਾਂ ਨਹੀਂ ਪਾ ਕੇ ਆਏ ਸੀ, ਇਹਨਾਂ ਨੂੰ ਠੰਡ ਲੱਗੀ ਤੇ ਉਹ ਮੈਚ ਆਊਟ ਹੋ ਗਏ। ਉਹ ਕਹਿੰਦਾ ਇੰਡੀਆ ਵਾਲਿਆਂ ਨੇ ਜਰਾਬਾਂ ਨਹੀਂ ਪਾਈਆਂ ਤਾਂ ਆਊਟ ਹੋ ਗਏ। ਤੁਸੀਂ ਕੀ ਕਹਿ ਰਹੇ ਫੈਸਲ ਸਾਹਿਬ? क्या बात है तेरी यार, क्या बात है यार। ਯਾਰ ਉਹਨੇ ਗੱਲ ਗਲਤ ਕੀਤੀ ਆ। ਉਹਨੇ 1.5 ਲੱਖ ਦੀਆਂ ਜਰਾਬਾਂ ਆਉਂਦੀਆਂ ਵਾ। ਅੱਛਾ, ਇੰਡੀਆ ਕਿੰਨਾ ਸਕੋਰ ਕਰ ਜਾਏਗੀ? ਇੰਡੀਆ ਚੰਗੀ ਟੀਮ ਆ, ਜ਼ਰਾ ਬਣਾਈਏਗੀ 70-80 ਉਹਨੇ ਕਰ ਲੈਣੇ ਆ, ਸਾਨੂੰ ਉਮੀਦ ਹੈ। 115 ਤੇ ਕਰੀ ਬੈਠਾ ਵਾ। ਅੱਛਾ, ਉਹ ਮੈਂ ਫਿਰ ਪਹਿਲੇ ਵਾਲਾ ਦੇਖਦਾ ਪਿਆ ਮੈਚ, ਮੈਂ ਕਿਤੇ ਪੁਰਾਣਾ ਦੇਖ ਲਿਆ। ਉਹ ਤੂੰ ਲੱਗਦਾ ਐਨਕ ਪਿਛਲੇ ਮੈਚ ਵਾਲੀ ਲਾਈ ਆ। ਹਾਂ, ਮੈਨੂੰ ਯਾਦ ਭੁੱਲ ਗਿਆ। ਲਓ ਜੀ ਨਾਜ਼ਰੀਨ, ਉਹ ਨੀਂਦ 'ਚ ਫਿਰ ਰਿਹਾ ਮੇਰਾ ਦੋਸਤ, ਲੱਗਦਾ ਕੋਮੇ ਦੀ ਹਾਲਤ 'ਚ ਜਾਗ ਰਿਹਾ ਵਾ। ਆ ਜਾਓ ਨਾਜ਼ਰੀਨ, ਇੰਡੀਆ ਨੇ 151 ਸਕੋਰ ਬਣਾ ਲਿਆ ਤੇ ਪਾਕਿਸਤਾਨ ਨੂੰ ਟਾਰਗੇਟ ਦਿੱਤਾ 152 ਸਕੋਰ ਦਾ 20 ਓਵਰਾਂ 'ਚ। ਤੇ ਫੈਸਲ ਸਾਹਿਬ ਮੇਰੇ ਨਾਲ ਹੈ ਕਿਉਂਕਿ ਬੜਾ ਵੱਡਾ ਤਬਸਰਾ ਨਗਾਰਾ ਹੈ। लेकिन कम से कम मैं इन्ना कहूँगा कि कम से कम 50 ओवर का मैच होना चाहिए यार। भावें 20-20 है, नाम वो 20-20 रखो, लेकिन 50 ओवर का मैच लाजमी होना चाहिए यार। ये 70% लोगों को इन्ना ही नहीं पता कि इन्हों का कप्तान कौन आ। ਹੁਣੇ ਪੁੱਛ ਲੈਨੇ ਆਵਾਮ ਕੋ। जैनवन कह रहे हो। ਅੱਛਾ, ਮੈਨੂੰ ਪਹਿਲੇ ਤੂੰ ਦੱਸ, ਤੈਨੂੰ ਪਤਾ ਪਾਕਿਸਤਾਨ ਦਾ ਕਪਤਾਨ ਕੌਣ? इमरान खान ਇਹ 20 ਮੈਚ ਦਾ वो फेवरेट भाई वर्ल्ड कप जो लैके साड़ी नज़र च ਉਹੀ कप्तान आ। ਆ ਜਾ ਨਾਜ਼ਰੀਨ, ਸੁਣ ਲਿਆ ਤਾਂ ਤੁਸੀਂ ਇੰਨਾ ਕਿ ਨਾ। किसी ਨੂੰ भी नहीं पता होना। ਬੇਟਾ ਪਾਕਿਸਤਾਨ ਦਾ ਕਪਤਾਨ ਕੌਣ ਆ? इमरान खान। ਇਹਨੇ ਤੈਨੂੰ ਕੁਛ ਲਾਇਆ ਵਾ? नहीं ਇਹਨੇ ਤੈਨੂੰ ਕੋਈ ਰੋਟੀ ਖਿਲਾਈ ਆ? नहीं ਓਏ ਇਹ ਵੀ ਇਮਰਾਨ ਖਾਨ ਕਹੀ ਜਾਂਦਾ। ਤੇਰੀ ਆਵਾਜ਼ ਕਿੱਥੇ ਕਿੱਥੇ ਤੱਕ ਪਹੁੰਚੀ ਆ? भाई मेरी आवाज़ घर घर च जाएगी। ਬੇਟਾ ਪਾਕਿਸਤਾਨ ਦਾ ਕਪਤਾਨ ਕੌਣ ਆ? इमरान खान। ਨਾਜ਼ਰੀਨ, ਹਾਲੇ ਤੱਕ ਇਮਰਾਨ ਖਾਨ ਗੂੰਜ ਰਿਹਾ ਬੱਚਿਆਂ ਦੇ ਦਿਮਾਗ 'ਚ ਵੀ। ਪਤਾ ਨਹੀਂ ਇਹਨੇ इमरान खान ਨੂੰ ਗੁੜਤੀ ਦੇ ਗਿਆ, ਕਹਿੰਦਾ इमरान खान। अच्छा, क्रिकेट का शौक से देखते हैं क्रिकेट? हाँ जी, तो पाकिस्तान का कप्तान कौन है? शाहिद अफरीदी। नाज़रीन, शाहिद अफरीदी। अच्छा, शाहिद अफरीदी पाकिस्तान का कप्तान है। शाहिद अफरीदी ने की कीता सी? ਹੁਣ ਇੰਨੀ ਡਿਟੇਲ ਅਸੀਂ ਉਹਦੇ ਪਿੱਛੇ 24 ਘੰਟੇ ਅਸੀਂ ਉਸ ਤੇ ਨਜ਼ਰ ਨਹੀਂ ਰੱਖੀ ਕੀ ਕੀਤਾ ਕੀ ਨਹੀਂ ਕੀਤਾ। ਗੱਲ ਭਾਈ ਉਹ ਆਪਣਾ ਕੰਮ ਨਾ ਕਰਨ, ਉਹਨੂੰ ਉੱਤੇ ਹੀ ਨਜ਼ਰ ਰੱਖੀ ਜਾਣ ਕੀ ਕਰਦਾ ਕੀ ਨਹੀਂ ਕਰਦਾ। ਯਾਰ ਉਸ ਚਲੋ ਜੋ ਮਰਜ਼ੀ ਕਰੇ, ਸਾਨੂੰ ਕਾਹਦੀ ਟੈਨਸ਼ਨ ਕਿਉਂ ਭਾਜੀ। ਆਹੋ ਯਾਰ, ਤੁਹਾਡੇ ਮੁਲਕ ਦਾ ਸਰਮਾਇਆ ਵਾ, ਤੁਹਾਡੇ ਮੁਲਕ ਦਾ ਇੱਕ ਵੱਡਾ ਪਲੇਅਰ ਆ, ਤੁਹਾਨੂੰ ਇੰਨੀ ਵੀ ਖਬਰ ਨਹੀਂ। ਭਾਈ ਪਹਿਲੇ ਵਰਲਡ ਕੱਪ ਲੈ ਕੇ ਆਏ। ਉਹ ਕਿੱਥੋਂ ਕਿਤੇ ਵਰਲਡ ਕੱਪ ਕਿਤੇ ਸਰਗੋਦੇ ਬਣਦੇ ਆ। ਭਾਜੀ ਵਰਲਡ ਕੱਪ ਲਿਆਏਗਾ ਤੇ ਸਾਡੀ ਨਜ਼ਰ ਦੇ ਵਿੱਚ ਉਹੀ ਕਪਤਾਨ ਆ। ਕਿਉਂ ਜੀ, ਸਹੀ ਕਹਿ ਰਿਹਾ? ਬਿਲਕੁਲ ਸਹੀ ਕਹਿ ਰਹੇ। ਅੱਛਾ, ਅੱਜ ਇੰਡੀਆ ਹਾਰੇਗੀ ਤੇ ਬੰਗਲਾਦੇਸ਼ ਜਿੱਤੇਗੀ? ਨਹੀਂ, ਇੰਡੀਆ ਆ ਰਹੀ। ਬੰਗਲਾਦੇਸ਼ ਨਹੀਂ ਜਿੱਤੇਗੀ? ਇਹ ਵੀ ਜਿੱਤ ਸਕਦੀ ਹੈ, ਹੁਣ ਕੀ ਕਹਿ ਸਕਦੇ ਹਾਂ। ਨਾਜ਼ਰੀਨ, ਕਹਿ ਰਿਹਾ ਬੰਗਲਾਦੇਸ਼ ਵੀ ਜਿੱਤ ਸਕਦੀ ਹੈ ਕਿਉਂਕਿ ਕਹਿੰਦਾ ਇਸ ਟਾਈਮ ਇੰਡੀਆ ਦੀ ਸਾਈਡ ਭਾਰੀ ਹੈ ਤੇ ਬੰਗਲਾਦੇਸ਼ ਜਿੱਤ ਸਕਦੀ ਹੈ। ਤੇ ਬੰਗਲਾਦੇਸ਼ ਨੇ ਕਿੰਨੇ ਗੋਲ ਕੀਤੇ ਮੈਚ 'ਚ? ਫਿਲਹਾਲ ਤੇ ਮੈਂ ਵੇਖਿਆ ਹੀ ਨਹੀਂ। ਉਹ ਕਹਿੰਦਾ ਜੀ ਮੈਂ ਨਹੀਂ ਵੇਖਿਆ ਕਿੰਨੇ ਗੋਲ ਕੀਤੇ ਕਿੰਨੇ ਹੀ ਆ ਉਹਨਾਂ ਨੇ। ਤੁਹਾਡਾ ਕੀ ਨਾਂ ਕੀ ਆ? ਸਦਾਮ। ਹਾਂਜੀ ਨਾਜ਼ਰੀਨ, ਸਦਾਮ ਦੀ ਗੁਫ਼ਤਗੂ ਸੁਣੀ ਤੁਸੀਂ। ਤੇ ਹੁਣ ਤੁਸੀਂ ਕਿਹੜੀ ਟੀਮ ਦੇ ਨਾਲ ਆ? ਇੰਡੀਆ ਨਾਲ ਆ ਕਿ ਭਾਰਤ ਦੇ ਨਾਲ? ਦੋਨਾਂ ਨਾਲ ਹੀ ਨਹੀਂ ਹੈ। ਲਓ ਜੀ, ਕਹਿੰਦਾ ਇੰਡੀਆ ਜਿੱਤ ਜਾ ਭਾਰਤ ਜਿੱਤ ਜਾ, ਮੈਨੂੰ ਕੋਈ ਇਤਰਾਜ਼ ਨਹੀਂ।
ਨਾਜ਼ਰੀਨ ਆਵਾਮ ਦੇ ਤਬਸਰੇ ਦੇਖ ਰਹੇ ਹੋ ਤੁਸੀਂ ਤੇ ਫੈਸਲ ਦੇ ਤਬਸਰੇ ਵੀ ਸੁਣ ਲਓ। ਫੈਸਲ ਹੁਣ ਦੱਸ ਦਿਓ ਹੁਣ ਮੈਚ ਦਾ ਬਣਨਾ ਕੀ ਆ? ਯਾਰ ਬਣੇ ਜੋ ਮਰਜ਼ੀ, ਮੈਂ ਸਿਰਫ ਇੰਨਾ ਕਹਾਂਗਾ ਕਿ ਯਾਰ ਕੋਈ ਵੀ ਸਿਸਟਮ ਹੈ ਨਾ ਉਹਨੂੰ ਅਨਾਹ ਦਾ ਮਸਲਾ ਨਾ ਬਣਾਇਆ ਜਾਏ। ਸਾਡਾ ਕੋਈ ਵੀ ਦੁਸ਼ਮਣ ਨਹੀਂ ਹੈਗਾ, ਅਸੀਂ ਸਾਰੇ ਪਿਆਰ ਮੁਹੱਬਤ ਦੇ ਨਾਲ ਅਸੀਂ फासले ख़त्म करने ने, दिलों का मेल जोल होना चाहिए, फासले ख़त्म होने चाहिए। हमें सब ने मिल के एक दूसरे के फासले ख़त्म करने हैं, हमने सब के साथ मिल के प्यार मोहब्बत के साथ रहना है। इंशाल्लाह ताला हम अगर क्रिकेट इकट्ठे खेलते हैं हम उधर जाके प्रोग्राम भी इकट्ठे किया करेंगे। ਵੈਰੀ ਗੁੱਡ। ਨਾਜ਼ਰੀਨ ਫੈਸਲ ਸਾਹਿਬ ਦਾ ਕਹਿਣਾ ਇਹ ਹੈ ਵੀ ਇਹ ਸਿਰਫ ਕ੍ਰਿਕਟ ਦੀ ਹੱਦ ਤੱਕ ਹੁੰਦੀ ਜਿਹੜੀ ਗਰਮਜੋਸ਼ੀ ਕਿ ਉਧਰੋਂ ਇੰਡੀਆ ਵਾਲੇ ਕੁਛ ਕਹਿ ਰਹੇ ਨੇ, ਪਾਕਿਸਤਾਨੀ ਕੁਛ ਕਹਿ ਰਹੇ ਨੇ, ਲੇਕਿਨ ਕ੍ਰਿਕਟ ਸਿਰਫ ਕ੍ਰਿਕਟ ਹੀ ਆ। ਇਹ ਮੈਦਾਨੇ ਜੰਗ ਨਹੀਂ ਆ, ਸਿਰਫ ਕ੍ਰਿਕਟ ਦੀ ਜੰਗ ਆ। ਕਿਸੇ ਨੇ ਹਾਰਨਾ, ਕਿਸੇ ਨੇ ਜਿੱਤਣਾ। ਤੇ ਆਪਣਾ ਬਹੁਤ ਰੱਖਣਾ ਖਿਆਲ ਤੇ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ। ਮੈਨੂੰ ਤੇ ਫੈਸਲ ਨੂੰ ਦਿਓ ਇਜਾਜ਼ਤ, ਕਿਉਂਕਿ ਫੈਸਲ ਨੂੰ ਮੈਂ ਕੰਮ ਤੇ ਲਾ ਕੇ ਆਉਣਾ, ਕੰਮ ਤੋਂ ਛੁੱਟੀ ਕਰਕੇ ਆਇਆ। ਅੱਲਾ ਦੇ ਹਵਾਲੇ।